वालेकुम जी। जनाब मुश्ताक अहमद साहब साबक सैनेटर अमीर जमात इस्लामी पाकिस्तान एक बहुत बड़े वफद ਦੇ ਨਾਲ ਗਜ਼ਾ ਫਲਸਤੀਨ ਦੇ ਵੱਲ ਸਫ਼ਰ ਕਰ ਰਹੇ ਨੇ। ਰਾਤ ਦੀਆਂ ਖਬਰਾਂ ਇਹ ਆ ਰਹੀਆਂ ਨੇ ਕਿ ਸ਼ਾਇਦ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਵੇਖਣਾ ਇਹ ਆ ਕਿ ਉਹ ਕਿਹੜਾ ਅਸਲੇ ਤੇ ਜਹਾਜ਼ ਲੈ ਕੇ ਜਾ ਰਿਹਾ ਸੀ ਜਾਂ ਕਿਸ਼ਤੀਆਂ 'ਚ ਬੰਬ ਗਰਨੇਟ ਲੈ ਕੇ ਜਾ ਰਿਹਾ ਸੀ। ਉਹ ਤੇ ਨੇਤੇ ਤੇ ਭੁੱਖੇ ਜਿਹੜੇ ਫਲਸਤੀਨੀ ਸੀ, ਜਿਹੜੇ ਨੰਗੇ ਉਸਮਾਨ ਦੇ ਥੱਲੇ ਤੇ ਨੰਗੀ ਜ਼ਮੀਨ ਦੇ ਉੱਪਰ ਬੈਠੇ ਨੇ ਬੇਯਾਰੋ ਮਦਦਗਾਰ, ਭੁੱਖੇ ਨੰਗੇ, ਉਹਨਾਂ ਵਾਸਤੇ ਸਾਜ਼ੋ ਸਮਾਨ ਲੈ ਕੇ ਜਾ ਰਿਹਾ ਸੀ। ਉਹਨਾਂ ਦੇ ਉੱਤੇ ਧਾਵਾ ਬੋਲ ਦਿੱਤਾ ਗਿਆ ਜਦੋਂ ਕਿ 46 ਮੁਲਕਾਂ ਦੇ ਉਹਦੇ ਵਿੱਚ ਬਾਸ਼ਿੰਦੇ ਸੀ ਤੇ 50 ਕਸ਼ਤੀਆਂ ਦੇ ਕਰੀਬ ਸਮਾਨ ਲੱਦਿਆ ਹੋਇਆ ਸੀ। ਉਹਨਾਂ ਤੇ ਧਾਵਾ ਬੋਲ ਕੇ ਉਹਨਾਂ ਨੂੰ ਯਰਗਮਾਲ ਬਣਾ ਲਿਆ ਗਿਆ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਸਮਾਨ ਆਪਣੇ ਕਬਜ਼ੇ 'ਚ ਲੈ ਲਿਆ ਗਿਆ। ਇੱਕ ਐਸੀ ਤਾਰੀਖ ਖਬਰ ਆ, कैसा तारीख वाकया वा, इंसानियत के चेहरे ते धब्बा वा, इंसानियत के चेहरे ते दाग आ और खौफनाक दाग आ कि नित्ते ते मजबूर ते मस्कीन लोगों वास्ते कि साजो समान लैके जाया जा रहा सी कि उन्होंने रस्ते ते उन्होंने धावा बोल के उन्होंने यरगमाल कैदी बना लिया गया। मेरे देश के वासियों, सैनेटर मुश्ताक अहमद साहब जिन्होंने पाकिस्तान की नुमाइंदगी की थी, मेरा ख्याल उन्होंने कफारा अदा किया पाकिस्तान का। और उन्होंने एक जगह उन्होंने मैं सुन रहा सी, उन्होंने कहा कि मैं उस मुल्क चों हाँ जिस मुल्क की आवाम लावारस आवाम आ। कि सच्ची गल कही उन्हें। तो उन्हें यह भी आख्या वा कि मौला अगर मेरी किस्म में शहादत लिखी तो बहुत बड़ा रुतबा वा, लेकिन मैं बैतुल मुकद्दस च नमाज अदा कर लवां, उन्नी देर तक मैनू शहादत भी ना देवी जिन्नी देर तक मैं बैतुल मुकद्दस च नमाज ना अदा कर लवां, ਉੱਥੇ ਤੈਨੂੰ ਸਜਦਾ ਨਾ ਦੇ ਲਵਾਂ, ਉਹਦੇ ਦਰੋਂ ਦੀਵਾਰ ਚੁੰਮ ਨਾ ਲਵਾਂ, ਵੇਖ ਨਾ ਲਵਾਂ। ਉਹ ਮੇਰੇ ਪਾਕਿਸਤਾਨ ਵਾ ਆਲਮੇ ਇਸਲਾਮ ਦੇ ਵਾਸੀਓ, ਵੇਖ ਲਵੋ ਕਿਆ ਐਸੇ ਵਾਕਿਆਤ ਜਦੋਂ ਦੀ ਕਾਇਨਾਤ ਬਣੀ ਆ ਪਹਿਲੇ ਵੀ ਹੋਏ ਆ। ਅਗਰ ਹੋਏ ਆ ਤੇ ਕਿਹੜੇ ਮਰਦੇ ਮਜਾਹਤ ਮੈਦਾਨ 'ਚ ਨਿਕਲੇ ਆ। ਅੱਜ ਅਗਰ ਇਹ ਨਿਕਲੇ ਆ, ਇਹਨਾਂ 'ਚ ਪਤਾ ਲੱਗਿਆ ਇਹ ਆ ਕਿ 60 ਮੁਲਕ ਗੈਰ ਮੁਸਲਮਾਨ ਜਿਨ੍ਹਾਂ ਦੇ ਬਸ਼ਿੰਦੇ ਆ ਤੇ 40 ਮੁਲਕ ਸਿਰਫ ਇਸਲਾਮੀ ਆ ਜਿਨ੍ਹਾਂ ਦੇ ਬਸ਼ਿੰਦੇ ਆ। ਜਿਹੜੇ ਬਾਕੀ ਇਸਲਾਮੀ ਮੁਲਕ ਆ ਜਿਨ੍ਹਾਂ 'ਚ ਕੋਈ ਨਹੀਂ ਗਿਆ ਜਾਂ ਅਰਬਾਂ ਦੇ ਮੁਲਕ ਆ, ਉਹ ਕੀ ਮੂੰਹ ਵਿਖਾਉਣਗੇ? ਅਸੀਂ ਕੀ ਮੂੰਹ ਵਿਖਾਵਾਂਗੇ? ਅਸੀਂ ਕੀ ਕੀਤਾ ਗਜ਼ਾ ਵਾਸਤੇ, ਫਲਸਤੀਨ ਵਾਸਤੇ? ਚਲੋ ਅਸੀਂ ਦੁਆਵਾਂ ਤੇ ਕਰੀਏ। ਅਸੀਂ ਹੱਥੀਂ ਅਗਰ ਕੁਛ ਨਹੀਂ ਕਰ ਸਕਦੇ, ਜ਼ਬਾਨ ਤੇ ਅੱਲਾ ਦੇ ਅੱਗੇ ਖੋਲ੍ਹੀ ਜਾ ਸਕਦੀ ਆ, ਗਿਰਿਆਜ਼ਾਰੀ ਕੀਤੀ ਜਾ ਸਕਦੀ ਆ ਔਰ ਗਜ਼ਾ ਦੇ ਮੁਸਲਮਾਨਾਂ ਵਾਸਤੇ ਦੁਆ ਕੀਤੀ ਜਾ ਸਕਦੀ ਆ, ਉਹਨਾਂ ਦੀ ਜ਼ਿੰਦਗੀਆਂ ਦੀ ਦੁਆ ਕੀਤੀ ਜਾ ਸਕਦੀ ਆ, ਜ਼ਾਲਮ ਦੇ ਨੀਸ ਤੋਂ ਨਾਬੂਦ ਹੋਣ ਦੀ ਵੀ ਦੁਆ ਕੀਤੀ ਜਾ ਸਕਦੀ ਆ, ਮਜ਼ਲੂਮ ਦੀ ਜ਼ਿੰਦਗੀ ਦੀ ਦੁਆ ਕੀਤੀ ਜਾ ਸਕਦੀ ਆ ਕਿ ਅੱਲਾ ਦੀ ਜ਼ਾਤ ਉਹਨਾਂ ਤੇ ਰਹਿਮ ਕਰੇ, ਫਜ਼ਲ ਕਰੇ। ਔਰ ਮੇਰੀਆਂ ਹਮਦਰਦੀਆਂ ਗਜ਼ਾ ਦੇ ਨਾਲ ਆ, ਫਲਸਤੀਨ ਦੇ ਨਾਲ ਆ, तमाम काफले के नाल और ख़ास तौर पर जनाब सबक सैनेटर जनाब मुश्ताक अहमद साहब अमीर जमात इस्लामी पाकिस्तान उन्होंने नाल आ। मेरिया दुआवां उन्होंने नाल आ, मेरिया हमदर्दियाँ उन्होंने नाल आ, मेरा दिल उन्होंने नाल आ, मेरा ज़मीर उन्होंने नाल आ, मेरा ज़हन उन्होंने नाल आ। अल्लाह ज़ात उन्होंने हिफ्ज़ो मान च रखे, सलामत रखे।